ਵਾਲੇਕੁਮ। ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਇੱਕ ਪਾਸੇ ਤੇ ਕਿਸਾਨਾਂ ਨੂੰ ਬਾਰਿਸ਼ ਮਾਰ ਦੇ ਰਹੀ ਹੈ, ਮੀਂਹ ਬੱਦਲ ਕਣੀ ਨੇ ਜਿੱਥੇ ਕਿਸਾਨਾਂ ਦੀਆਂ ਆਸਾਂ ਉਮੀਦਾਂ ਨੇ ਪਾਣੀ ਪਾਇਆ, ਉੱਤੇ ਦੂਜੇ ਪਾਸੇ ਕਿਸਾਨਾਂ ਦੀਆਂ ਉਮੀਦਾਂ ਉੱਤੇ ਪੰਜਾਬ ਸਰਕਾਰ ਨੇ ਪਾਣੀ ਪਾਉਣ ਦੀ ਬਜਾਏ ਪਾਣੀ ਰੋੜ ਦਿੱਤਾ। ਇਸ ਵੇਲੇ ਪੰਜਾਬ ਦੇ ਕਿਸਾਨ ਬਿਲਕੁਲ ਬੇਬਸ ਨਜ਼ਰ ਆ ਰਹੇ ਨੇ, ਕੋਈ ਵੀ ਕਿਸਾਨਾਂ ਦੇ ਨਾਲ ਖਲੋਤਾ ਨਜ਼ਰ ਨਹੀਂ ਆਉਂਦਾ। ਇਸ ਮੌਕੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਇਸ ਵੇਲੇ ਇੱਕ ਇhtਜਾਜੀ ਕੈਂਪ ਲੱਗਿਆ ਹੋਇਆ ਹੈ ਜਮਾਤ-ਏ ਇਸਲਾਮੀ ਗੁਜਰਾਤ ਦੇ ਵੱਲੋਂ। ਜਮਾਤ-ਏ ਇਸਲਾਮੀ ਗੁਜਰਾਤ ਸ਼ਹਿਰ ਦੇ ਆਗੂ ਬੈਠੇ ਹੋਏ ਨੇ ਇੱਥੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਆ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਕਿੰਨਾ ਕੁ ਬੋਲ ਰਹੇ ਨੇ, ਕਿੰਨੀਆਂ ਕੁ ਕੋਸ਼ਿਸ਼ਾਂ ਕਰ ਰਹੇ ਨੇ ਤੇ ਉਹਨਾਂ ਕੋਲੋਂ ਹੋਰ ਵੀ ਗੱਲਾਂ ਬਾਤਾਂ ਪੁੱਛਦੇ ਆ। ਆਓ ਸਾਡੇ ਨਾਲ ਅਸੀਂ ਗੱਲਬਾਤ ਕਰਨੇ ਆ। ਜਮਾਤ-ਏ ਇਸਲਾਮੀ ਗੁਜਰਾਤ ਦੇ ਆਗੂ ਬੈਠੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਕਿਸਾਨਾਂ ਦੀ ਹਮਾਇਤ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਇਸ ਕੈਂਪ ਵਿੱਚ ਸਾਡੇ ਨਾਲ ਮੌਜੂਦ ਨੇ ਜਮਾਤ-ਏ ਇਸਲਾਮੀ ਦੇ ਇੱਕ ਆਗੂ ਨੇ ਤੇ ਉਹਨਾਂ ਨਾਲ ਗੱਲਬਾਤ ਕਰਨੇ ਆ, ਨਾਲੇ ਉਹਨਾਂ ਨੂੰ ਉਹਨਾਂ ਦਾ ਤਾਰਫ ਸੁਣਨੇ ਆ। ਜੀ अस्सलाम वालेकुम। जी वालेकुम अस्सलाम। सर ਤੁਸੀਂ ਆਪਣਾ ਉਹਦਾ ਦੱਸਿਓ, ਆਪਣਾ ਜਮਾਤ ਇਸਲਾਮੀ ਦਾ ਤੇ ਨਾਲੇ ਆਪਣਾ ਤਾਰਫ। किसान बोर्ड पाकिस्तान डिस्ट्रिक्ट गुजरात ਦਾ ਸਦਰ ਹਾਂ ਮੈਂ ਜੀ। ਅੱਛਾ। ਤੇ ਕਿਸਾਨਾਂ ਦੀ ਜਿਹੜੀ ਮੌਜੂਦਾ ਸੂਰਤ ਹਾਲ ਹੈ, ਗੰਦਮ ਦੀ ਖਰੀਦ ਦੇ ਹਵਾਲੇ ਨਾਲ ਗਵਰਨਮੈਂਟ ਦੀ ਜਿਹੜੀ ਪਾਲਿਸੀ ਹੈ ਜੀ, ਉਹਦੇ ਤੇ ਇhtਜਾਜ ਦੇ ਵਾਸਤੇ ਅਸੀਂ ਬੈਠੇ ਹਾਂ ਜੀ। ਇhtਜਾਜੀ ਕੈਂਪ ਲਾਇਆ ਹੈ। ਸਰ ਆਪਣਾ ਨਾਮ ਦੱਸਿਓ। ਮੁਹੰਮਦ ਅਫਜ਼ਲ ਜੀ। ਮੁਹੰਮਦ ਅਫਜ਼ਲ ਸਾਹਿਬ, ਤੁਸੀਂ ਇਹ ਇhtਜਾਜੀ ਕੈਂਪ ਲਾਇਆ ਹੋਇਆ ਜਮਾਤ ਇਸਲਾਮੀ ਦੇ ਵੱਲੋਂ। ਜੀ ਜਮਾਤ ਇਸਲਾਮੀ ਨੇ ਮਿਹਰਬਾਨੀ ਕੀਤੀ ਹੈ, ਉਹਨਾਂ ਵੀ ਜ਼ਿਮੀਂਦਾਰਾਂ ਦੇ ਜਿਹੜੇ ਮਾਮਲਾਤ ਨੇ ਉਹਨਾਂ ਵਿੱਚ ਉਹਨਾਂ ਹਾਈਲਾਈਟ ਕਰਨ ਵਾਸਤੇ ਉਹਨਾਂ ਨੂੰ ਸਮਝਦੇ ਹੋਇਆ, ਜ਼ਰੂਰੀ ਸਮਝਦੇ ਹੋਇਆ ਉਹਨਾਂ ਵੀ ਇਹ ਕਦਮ ਉਠਾਇਆ ਹੈ। ਸਹੀ ਹੈ। ਫਾਰਮਰਸ ਦੀ ਜਿਹੜੀ ਹੈ ਉਹਨਾਂ ਨੇ ਮਦਦ ਕੀਤੀ ਹੈ, ਕੈਂਪਿੰਗ ਸ਼ੁਰੂ ਕੀਤੀ ਹੈ, ਉਹਨਾਂ ਦੀ ਆਵਾਜ਼ ਜਿਹੜੀ ਉਹਨੂੰ ਜਿਹੜੇ ਅਰਬਾਬੇ ਇਖਤਿਆਰ ਨੇ ਉਹਨਾਂ ਤੱਕ ਪਹੁੰਚਾਉਣ ਵਾਸਤੇ, ਇਸ ਮਸਲੇ ਨੂੰ ਹਾਈਲਾਈਟ ਕਰਨ ਵਾਸਤੇ ਉਹ ਵੀ ਮਿਹਰਬਾਨੀ ਕਰਦੇ ਨੇ ਪਏ। ਤੇ ਤੁਹਾਨੂੰ ਕੀ ਲੱਗਦਾ ਸਰ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਉਂ ਨਹੀਂ ਗੰਦਮ ਖਰੀਦ ਰਹੀ ਜ਼ਮੀਂਦਾਰਾਂ ਕੋਲੋਂ? ਪੰਜਾਬ ਸਰਕਾਰ ਨੇ ਇੱਕ ਪਹਿਲੇ ਨਿਗਰਾਨ ਸੈਟਅਪ ਨੇ ਗੰਦਮ ਬਾਹਰ ਦੀ ਇੰਪੋਰਟ ਕਰ ਲਈ, ਜਿਹਦੀ ਮਿਕਦਾਰ ਵੀ ਬਹੁਤ ਜ਼ਿਆਦਾ ਆਈ। ਉਹਦੇ ਦੀ ਪਹਿਲੇ ਆਪਣੀ ਗੰਦਮ ਫਰੋਖਤ ਨਾ ਕਰ ਸਕੇ ਜਿਹੜੀ ਪਿਛਲੇ ਸਾਲ ਉਹਨਾਂ ਨੇ ਲਈ ਹੈ। ਸਹੀ ਹੈ। ਤੇ ਹੁਣ ਉਹਨਾਂ ਦੇ ਦਰਦੇ ਸਰ ਬਣੇ ਆ ਸਾਰੀ ਚੀਜ਼ਾਂ, ਔਰ ਐਟ ਦਾ ਐਂਡ ਉਹ ਜ਼ਿਮੀਂਦਾਰ ਨੂੰ ਭੁਗਤਣਾ ਪੈਂਦਾ ਪਿਆ। ਤੇ ਜਿਹਦੇ ਵਾਸਤੇ ਅਸੀਂ ਵੀ ਇਕੱਠੇ ਹੋਏ ਆ ਕਿ ਉਹ ਮਿਹਰਬਾਨੀ ਕਰਨ ਸਾਡੇ ਤੇ, ਸਾਡੇ ਪ੍ਰੋਡਕਟ ਨੂੰ ਖਰੀਦਣ ਔਰ ਅੱਛੇ ਰੇਟ ਤੇ, ਤਾਂ ਕਿ ਵਿਕ ਜਾਏ ਔਰ ਲੋਕਾਂ ਦੀ ਮਦਦ ਹੋ ਸਕੇ। ਲੋਕ ਜਿਹੜੇ ਨੇ ਉਹਦੇ 'ਚ ਉਹਨਾਂ ਨੂੰ ਮੁਨਾਸਬ ਉਹਨਾਂ ਦੀ ਮਿਹਨਤ ਦੇ ਮੁਆਵਜ਼ਾ ਮਿਲ ਸਕੇ ਜੀ। ਜਿੰਨੀ ਉਹਨਾਂ ਮਿਹਨਤ ਕੀਤੀ ਹੈ ਘੱਟੋ ਘੱਟ ਉਹਨਾਂ ਨੂੰ ਉਹਨਾਂ ਵਾਪਸ ਲੱਭੇ ਨਾ। ਜੀ ਬਿਲਕੁਲ। ਇਸ ਵੇਲੇ ਜੋ ਰੇਟ ਮਾਰਕੀਟ ਦਾ ਚੱਲ ਰਿਹਾ ਉਹਦੇ ਵਿੱਚ ਤਾਂ ਕਮ ਸੇ ਕਮ 40 ਤੋਂ 50,000 ਰੁਪਇਆ ਫੀ ਏਕੜ ਉਹਨਾਂ ਨੂੰ ਲਾਸ ਹੋ ਰਿਹਾ ਹੈ। ਸਹੀ ਹੈ। ਆਪਣੇ ਜੋ ਉਹਨਾਂ ਨੇ ਅਸਲ ਉਹਦੇ ਤੇ ਮਿਹਨਤ ਕੀਤੀ ਹੈ, ਜਿਹੜਾ ਉਹਨਾਂ ਪੈਸਾ ਲਾਇਆ ਹੈ, ਉਹਦੇ ਤੇ ਵੀ 40 ਤੋਂ 50,000 ਰੁਪਇਆ ਕਮ ਮਿਲ ਰਿਹਾ ਹੈ। ਸਹੀ ਹੈ। ਜਿਹਦੀ ਵਜ੍ਹਾ ਦੀ ਸਾਰਾ ਪਾਕਿਸਤਾਨ, ਸਾਰਾ ਪੰਜਾਬ ਇhtਜਾਜ ਕਰ ਰਿਹਾ ਹੈ। ਠੀਕ ਹੈ ਕਿ ਇਹ ਜ਼ੁਲਮ ਨਾ ਕੀਤਾ ਜਾਏ। ਆ ਪਹਿਲੀ ਮਾਸ਼ਾਅੱਲਾ ਤੁਹਾਡੀ ਤਨਜ਼ੀਮ ਹੈ ਕਿ ਜਿਹੜੀ ਆਪਣਾ ਜਮਾਤ ਇਸਲਾਮੀ ਜਮਾਤ ਜਿਹੜੀ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਖਲੋਤੀ ਹੈ। ਹਾਲੇ ਤੱਕ ਹੋਰ ਕੋਈ ਨਜ਼ਰ ਨਹੀਂ ਆਇਆ ਕਿਸਾਨਾਂ ਦੇ ਹੱਕ ਵਿੱਚ ਖਲੋਤੀ। ਜਾਂ ਕੋਈ ਐਸੀ ਸਿਆਸੀ ਜਮਾਤ ਬਾਜ਼ਾਬਤਾ ਮੁਜ਼ਾਹਰੇ ਕਿਸੇ ਦੇ ਚ ਸ਼ਾਮਲ ਨਹੀਂ ਹੋਈ। ਬਿਆਨ ਤੱਕ ਤੇ ਆਂਦੇ ਨੇ ਪਏ ਜੀ। ਲੇਕਿਨ ਜਮਾਤ ਇਸਲਾਮੀ ਉਹ ਪਹਿਲੀ ਜਮਾਤ ਹੈ ਜਿਨ੍ਹਾਂ ਸਟੈਪ ਲਿਆ ਹੈ। ਸਹੀ। ਔਰ ਜ਼ਿਮੀਂਦਾਰਾਂ ਦੇ ਕਦਮ ਨਾਲ ਕਦਮ ਮਿਲਾ ਕੇ ਨਿਕਲੇ ਨੇ ਜੀ। ਇਸ ਇਸ਼ੂ ਨੂੰ ਜਿਹੜਾ ਹੈ ਉਹ ਆਪਣਾ ਇਸ਼ੂ ਸਮਝਦੇ ਹੋਇਆ ਉਹਦੇ ਤੇ ਗੱਲ ਕੀਤੀ ਹੈ। ਸਹੀ ਹੈ। ਸਰਕਾਰ ਨੇ ਆਖਿਆ ਕਿ ਐਸੇ ਹਫਤੇ ਵਿੱਚ ਅਸੀਂ ਗੰਦਮ ਦੀ ਖਰੀਦਦਾਰੀ ਸ਼ੁਰੂ ਕਰ ਦਿਆਂਗੇ, ਉਹ ਇਸ ਬਾਰੇ ਤੁਸੀਂ ਕਹਿਣਾ ਚਾਹੋ? ਜੀ ਅਸੀਂ ਵੈਲਕਮ ਕਰਾਂਗੇ ਅਗਰ ਉਹ ਕਰਦੇ ਨੇ, ਗੰਦਮ ਦੀ ਖਰੀਦਦਾਰੀ ਸ਼ੁਰੂ ਕਰਦੇ ਨੇ ਤੇ ਅਸੀਂ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਵਾਂਗੇ, ਆਵਣ ਸਹੀ। ਅਸੀਂ ਤੇ ਇਸੇ ਵਾਸਤੇ ਇhtਜਾਜ ਕਰਨੇ ਆ ਪਏ ਕਿ ਲੈਣ ਸਹੀ ਸਾਡੇ ਕੋਲੋਂ। ਠੀਕ ਹੈ। ਇhtਜਾਜੀ ਕੈਂਪ ਲੱਗੇ ਆ ਜਿਹੜਾ ਰੋਸ ਮੁਜ਼ਾਹਰਾ ਕਰ ਰਹੇ ਸੀ, ਇਹ ਤੁਸੀਂ ਅਲਟੀਮੇਟਮ ਦਿੱਤਾ 4 ਦਿਨ ਦਾ ਕਿ 4 ਦਿਨ ਦੇ ਤੁਸੀਂ 4 ਦਿਨ ਧਰਨਾ ਲਾਈ ਰੱਖੋ ਦੇ? ਜੀ 4 ਦਿਨ ਧਰਨਾ ਇਹ ਚੱਲ ਰਿਹਾ ਹੈ ਪੂਰੇ ਪੰਜਾਬ ਵਿੱਚ ਕਾਲ ਹੈ ਔਰ ਇਹ ਸਾਰੀ ਜਗ੍ਹਾ ਤੇ ਚੱਲ ਰਿਹਾ ਜੀ। ਤੇ ਉਹਦੇ ਬਾਅਦ ਫਿਰ ਜਿਹੜਾ ਅਮੀਰ ਮੁਹਤਰਮ ਅਗਲਾ ਅਮਲ ਇਖਤਿਆਰ ਕਰਨ ਦੇ ਉਹਦੇ ਮੁਤਾਬਕ ਹੋਏਗਾ। ਤੇ ਤਵੱਕੋ ਤੇ ਕਿ ਅਸੀਂ ਇਹੀ ਤਵੱਕੋ ਕਰਨੇ ਆ ਹਕੂਮਤ ਵੀ ਹੋਸ਼ ਦੇ ਨਾਖਨ ਲੈ ਦੀ ਔਰ ਜ਼ਿਮੀਂਦਾਰਾਂ ਦਾ ਜਿਹੜੀ ਕਿ ਇੱਕ ਮੈਜੋਰਿਟੀ ਹੈ ਜੀ 70% ਆਬਾਦੀ ਜਿਹੜੀ ਇਹਦੇ ਨਾਲ ਇਹਦਾ ਰੋਜ਼ਗਾਰ ਇਹਦੇ ਨਾਲ ਵਬਸਤਾ ਹੈ, ਉਹਦੇ ਤੇ ਮਿਹਰਬਾਨੀ ਕਰਦੇ ਹੋਇਆ ਉਹਨਾਂ ਦੇ ਨਜ਼ਰਸਾਨੀ ਕਰੇ ਦੀ ਆਪਣੇ ਫੈਸਲਿਆਂ ਤੇ ਔਰ ਗੰਦਮ ਦੀ ਖਰੀਦ ਦੀ ਪਾਲਿਸੀ ਵਾਧਾ ਕਰਦੇ ਹੋਇਆ ਗੰਦਮ ਜਲਦ ਤੋਂ ਜਲਦ ਖਰੀਦਣਾ ਸ਼ੁਰੂ ਕਰੇ ਦੀ। ਸਹੀ ਹੈ। ਅੱਛਾ ਸਰ, ਇੱਕ ਆਪਣਾ ਮੈਨੂੰ ਥੋੜਾ ਜਿਹਾ ਵਾਜ਼ਹ ਕਰਿਓ ਕਿ ਜਦੋਂ 10,000 ਤੋਂ ਮਾਣੀ ਸੀ ਤੇ ਉਦੋਂ ਬਾਅਦ ਇੱਕਦਮ ਕੀਮਤ ਵਧੀ ਹੈ, ਉਦੋਂ ਕਿਸਾਨ ਖੁਸ਼ਹਾਲ ਹੋਇਆ ਤੇ ਉਹਦੇ ਨਾਲ ਆਪਣਾ ਠੀਕ ਠਾਕ ਯਾਨੀ ਕਿ ਕਿਸਾਨਾਂ ਨੇ ਬਣਾਇਆ ਵੀ ਸਭ ਕੁਝ ਹੈ।
ਇਹ ਉਹ ਕੀ ਸਮਝਦੇ ਹੋ ਕਿ ਇੱਕਦਮ ਇੰਨਾ ਕੀਮਤ ਵਧਣੀ ਚਾਹੀਦੀ ਹੈ ਜਾਂ ਕਿ ਮਤਲਬ ਥੋੜੀ ਥੋੜੀ ਵਧਣੀ ਚਾਹੀਦੀ ਹੈ? ਨਹੀਂ, ਕੀਮਤ ਤੇ ਵੱਧ ਹੀ ਨਹੀਂ ਰਹੀ ਨਾ ਜੀ। ਗੰਦਮ ਦੀ ਕੀਮਤ ਤੇ ਅਗਰ ਤੁਸੀਂ ਕੰਪੈਰੀਜ਼ਨ ਕਰੋ ਬਾਕੀ ਚੀਜ਼ਾਂ ਦੀ, ਜਿਹੜਾ ਰਾਈਜ਼ ਆ ਰਿਹਾ ਬਾਕੀ ਹਰ ਚੀਜ਼ ਦੀ ਪ੍ਰਾਈਸਿਸ ਵਿੱਚ, ਤੇਲ ਦੀ ਹੈ, ਖਾਦ ਦੀ ਪ੍ਰਾਈਸਿਸ ਨੇ, ਜਿਹੜੀ ਉਹਦੇ ਇਨਪੁਟਸ ਨੇ, ਦਿੱਲੀ ਦੇ ਤੁਹਾਡੇ ਅਖਰਾਜਾਤ ਨੇ, ਬਾਕੀ ਸਾਰੀਆਂ ਚੀਜ਼ਾਂ ਜਿਸ ਤਨਾਸਬ ਨਾਲ ਵੱਧ ਰਹੀਆਂ ਨੇ, ਉਹਦੇ ਨਾਲ ਗੰਦਮ ਜਾਂ ਉਹਦੇ ਕਿਸੇ ਵੀ ਜ਼ਰੀ ਪ੍ਰੋਡਕਟ ਦੀ ਕੀਮਤ ਉਹਦੇ ਮੁਤਾਬਕ ਤੇ ਵੱਧ ਹੀ ਨਹੀਂ ਰਹੀ। ਉਹਨੇ 10,000 ਤੋਂ 25,000 ਤੇ ਇੱਕਦਮ ਮਤਲਬ ਕਿ ਛਾਲ ਮਾਰੀ ਹੈ ਕਣਕ ਨੇ, ਤੇ ਉੱਥੋਂ ਮਤਲਬ ਕਿ ਇੱਕਦਮ ਐਸੇ ਤਰ੍ਹਾਂ ਆ ਕੇ ਇਹ ਵੀ ਹੈ ਕਿ ਇੱਕਦਮ ਰੇਟ ਘਟਾਇਆ ਗਿਆ ਹੈ। ਜੀ ਘਟਾਇਆ ਨਹੀਂ ਗਿਆ, ਹੁਕੂਮਤ ਨੇ ਆਪਣੀ ਜਿਹੜੀ ਸਰਪ੍ਰਸਤੀ ਵਿੱਚ ਪਿੱਛੇ ਲਈ ਹੈ, ਜਿਹੜੀ ਕਿ ਅੱਜ ਤੱਕ ਉਹਦੀ ਸਪੋਰਟ ਪ੍ਰਾਈਸ ਅਨਾਉਂਸ ਹੁੰਦੀ ਹੈ, ਗੰਦਮ ਦੀ ਐਕਸਪੋਰਟ ਕਦੀ ਕਰਨ ਹੀ ਨਹੀਂ ਦਿੱਤੀ, ਬੰਦ ਹੁੰਦੀ ਹਮੇਸ਼ਾ। ਇਸ ਪਾਕਿਸਤਾਨ ਦੀ ਸਾਡੀ ਪਹਿਲੀ ਖੁਰਾਕ ਹੀ ਗੰਦਮ ਹੈ, ਉਹਨੂੰ ਸਿਕਿਉਰ ਕਰਨ ਵਾਸਤੇ ਫੂਡ ਸਿਕਿਉਰਿਟੀ ਦੇ ਮੁਤਾਬਕ ਇਹਨਾਂ ਅੱਜ ਤੱਕ ਗੰਦਮ ਦੀ ਐਕਸਪੋਰਟ ਤੇ ਪਾਬੰਦੀ ਲਾਈ ਰੱਖੀ। ਸਹੀ ਹੈ। ਜਿਹਦੇ ਤੇ ਉਹਨਾਂ ਨੇ ਉਹ ਸਿਲਸਿਲਾ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਫਿਰ ਖਰੀਦਣੀ ਪੈਂਦੀ ਗਵਰਨਮੈਂਟ ਨੂੰ ਗੰਦਮ ਸਾਡੀ। ਇਸ ਵਾਰੀ ਅਗਰ ਇੰਟਰਨੈਸ਼ਨਲ ਮਾਰਕੀਟ ਵਿੱਚ ਗੰਦਮ ਦੀ ਪ੍ਰਾਈਸਿਸ ਥੱਲੇ ਚਲੀਆਂ ਗਈਆਂ ਨੇ ਤੇ ਉਹ ਕਹਿ ਰਹੇ ਨੇ ਕਿ ਤੁਸੀਂ ਆਪਣੀ ਗੰਦਮ ਵੇਚ ਲਓ, ਅਸੀਂ ਖਰੀਦਾਂਗੇ ਨਹੀਂ। ਜੇ ਅੱਲਾ ਨਾ ਕਰੇ ਕੋਈ ਐਂ ਦਾ ਮਸਲਾ ਬਣਦਾ ਹੈ ਕਿ ਜਿਸ ਤਰ੍ਹਾਂ ਮਤਲਬ ਕਿ ਹੁਕੂਮਤ ਤੁਹਾਡੀਆਂ ਆਪਣਾ ਮੰਗਾਂ ਨਹੀਂ ਮੰਨਦੀ ਹੈ, ਕੋਈ ਇੰਝ ਦਾ ਮਾਮਲਾ, ਕਿਉਂਕਿ ਸਾਡੀ ਬਿਊਰੋਕ੍ਰੇਸੀ ਦਾ ਜਿਹੜਾ ਬੜਾ ਅਹਿਮ ਰੋਲ ਹੁੰਦਾ ਹੈ ਇਹਨਾਂ ਮਾਮਲਿਆਂ 'ਚ ਆ ਕੇ, ਤੇ ਹੁਕੂਮਤ ਨਹੀਂ ਕਿਸੇ ਪਾਸੇ ਟਿਕਦੀ, ਤੇ ਫਿਰ ਤੁਹਾਡਾ ਲਾਇਆ ਅਮਲ ਅਗਲਾ ਕੀ ਹੋਵੇਗਾ? ਵੇਖੋ ਜੀ, ਇਹ ਇੱਕ ਬਹੁਤ ਵੱਡੀ ਕਮਿਊਨਿਟੀ ਹੈ, ਅਗਰ ਐਸਾ ਕਰਦੇ ਨੇ ਤੇ ਉਹਨਾਂ ਨਾਲ ਬਹੁਤ ਵੱਡਾ ਜ਼ੁਲਮ ਹੈ। ਉਹਨਾਂ ਦੇ ਬੱਚਿਆਂ ਦੀ ਰੋਟੀ ਛੀਨਣ ਦਾ ਇੱਕ ਸਿਲਸਿਲਾ ਹੈ, ਉਹਨਾਂ ਦੀ ਤਰੱਕੀ ਨੂੰ ਰੋਕਣ ਦਾ ਇੱਕ ਸਿਲਸਿਲਾ ਹੈ। ਫਿਰ ਉਹ ਆਪਣਾ ਹੱਕ ਲੈਣ ਵਾਸਤੇ ਨਿਕਲਣਗੇ ਇਨਸ਼ਾਅੱਲਾ, ਔਰ ਹਕੂਮਤ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਲੈਣ ਸਾਡੇ ਕੋਲੋਂ। ਅੱਛਾ, ਇੱਕ ਆਖਰੀ ਸਵਾਲ। ਸਾਡਾ ਕੋਈ ਹਕੂਮਤ ਨਾਲ ਜੰਗ ਤੇ ਨਹੀਂ, ਅਸੀਂ ਤੇ ਆਪਣੇ ਹੱਕ ਵਾਸਤੇ ਨਿਕਲੇ ਆ, ਸਾਡਾ ਹੱਕ ਸਾਨੂੰ ਦਿੱਤਾ ਜਾਏ। ਸਹੀ ਹੈ। ਸਾਡਾ ਉਹਨਾਂ ਨਾਲ ਕੋਈ ਇਖਤਲਾਫੀ ਨਹੀਂ, ਅਸੀਂ ਉਹਨਾਂ ਕੋਲ ਕੋਈ ਹਕੂਮਤ ਖੋਣ ਨਹੀਂ ਆ ਗਏ ਮਾਰਕੀਟ 'ਚ ਜਾਂ ਬਾਜ਼ਾਰ 'ਚ, ਅਸੀਂ ਤੇ ਆਪਣੇ ਗੰਦਮ ਵੇਚਣ ਵਾਸਤੇ ਆਏ ਹਾਂ ਜੀ। ਸਹੀ ਹੈ। ਅੱਛਾ ਸਰ, ਇੱਕ ਹੋਰ ਬੜਾ ਆਪਣਾ ਆਖਰੀ ਤੁਹਾਡੇ ਨਾਲ ਸਵਾਲ ਕਰਨਾ ਵਾ ਕਿ ਕਣਕ ਬਿਲਕੁਲ ਸਸਤੀ ਹਕੂਮਤ ਖਰੀਦਦੀ ਹੈ, ਕਿਸਾਨਾਂ ਨੂੰ ਮਤਲਬ ਪਸੇ ਪੁਸ ਉਹਨਾਂ ਦੀ ਜੋ ਮੰਗੇ ਉਹਨਾਂ ਦੀ ਕਿ ਸਾਨੂੰ ਇਹ ਰੇਟ ਤੇ ਸਾਡੇ ਕੋਲ ਲੈਣ ਕਣਕ, ਜੇ ਉਹ ਕਣਕ ਨਹੀਂ ਲੈਂਦੀ ਉਸ ਭਾਅ ਤੇ ਸਸਤੀ ਕਰਕੇ ਨਹੀਂ ਲੈਂਦੀ ਹੈ, ਉਹਦੇ ਨਾਲ ਆਮ ਬੰਦੇ ਨੂੰ, ਆਮ ਮਜ਼ਦੂਰ ਨੂੰ, ਆਵਾਮ ਨੂੰ ਫਾਇਦਾ ਪਹੁੰਚਦਾ, ਉਹ ਚੰਗੀ ਗੱਲ ਨਹੀਂ ਜੀ। ਆਵਾਮ ਨੂੰ ਫਾਇਦਾ ਇਹਦੇ 'ਚ ਕਦੀ ਵੀ ਨਹੀਂ ਪਹੁੰਚਿਆ ਜੀ। ਅੱਛਾ, ਪਾਕਿਸਤਾਨ ਵਿੱਚ ਇਹ ਰਿਵਾਜ ਹੈ, ਮਿਡਲ ਮੈਨ ਹੀ ਖਾਂਦਾ ਹੈ। ਚਾਵਲ ਦੀ ਪ੍ਰਾइस ਕਿਰੇ ਥੱਲੇ ਚਲੀ ਗਈ ਹੈ, 7,500 ਰੁਪਏ ਫੀ ਮਣ ਚਾਵਲ ਦੀ ਪ੍ਰਾइस ਇਸ ਵੇਲੇ ਮਾਰਕੀਟ 'ਚ, ਔਰ ਚਾਵਲ ਖਰੀਦਾਰ ਕੋਈ ਨਹੀਂ ਚਾਵਲ ਦਾ। ਜਦਕਿ ਆਮ ਕੰਜ਼ਿਊਮਰ ਨੂੰ ਅੱਜ ਵੀ 300 ਦੀ 350 ਦੇ ਦਰਮਿਆਨ ਚਾਵਲ ਮਿਲ ਰਿਹਾ ਹੈ। 12 ਦੀ 14,000 ਰੁਪਏ ਮਣ ਦੇ ਹਿਸਾਬ ਨਾਲ। ਉਹ ਪੈਸੇ ਕੌਣ ਖਾ ਰਿਹਾ ਹੈ? ਜ਼ਿਮੀਂਦਾਰ ਵੀ ਲੁੱਟਿਆ ਗਿਆ, ਉਹਦੇ ਕੋਲੇ ਵੀ ਨਾ ਆਏ, ਤੇ ਐਂਡ ਕੰਜ਼ਿਊਮਰ ਨੂੰ ਵੀ ਨਾ ਉਹਦਾ ਫਾਇਦਾ ਮਿਲਿਆ। ਫਾਇਦਾ ਤੇ ਕੋਈ ਹੋਰ ਲੈ ਰਿਹਾ, ਹੁਣ ਵੀ ਮਿਡਲ ਮੈਨ ਨਹੀਂ ਫਾਇਦਾ ਲੈਣਾ, ਕਿਸੇ ਨੂੰ ਆਟਾ ਸਸਤਾ ਤੇ ਨਹੀਂ ਮਿਲੇਗਾ। ਤੁਸੀਂ ਕਿਸਾਨਾਂ ਨੂੰ ਕੀ ਪੈਗਾਮ ਦਿਓ ਦੇ? ਕਣਕ ਵੇਚਣ, ਆਪਣੇ ਤੌਰ ਤੇ ਵੇਚਣ, ਸਰਕਾਰ ਦਾ ਇੰਤਜ਼ਾਰ ਕਰਨ? ਵੇਖੋ ਜੀ, ਜਿਸ ਰੇਟ ਤੇ ਕਣਕ ਵਿਕ ਰਹੀ ਹੈ, ਫਾਰਮਰ ਮਜਬੂਰੀ ਨਾਲ ਆਪਣੀ, ਕੋਈ ਉਹਦੇ ਕੋਲ ਅਗਰ ਸਾਹ ਨਾ ਆਵੇ ਤੇ ਉਹਨੇ ਫਿਰ ਦੇਣੀ ਹੁੰਦੀ ਹੈ। ਸਹੀ। ਅਦਰਵਾਈਜ਼ ਜਿਸ ਰੇਟ ਤੇ ਗੰਦਮ ਦਾ ਰੇਟ ਜੋ ਮਾਰਕੀਟ 'ਚ ਚੱਲ ਰਿਹਾ ਹੈ 3,000 ਰੁਪਏ 2,500 ਰੁਪਏ, ਉਹਦੇ ਉੱਤੇ ਵੇਚ ਕੇ ਤੇ ਉਹ ਕਿਸ ਤਰ੍ਹਾਂ ਸਰਵਾਈਵ ਹੀ ਨਹੀਂ ਕਰ ਸਕੇਗਾ। ਬੜੀ ਮਿਹਰਬਾਨੀ, ਸ਼ੁਕਰੀਆ ਜੀ।